ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰੋਤਿਓ, ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਆ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੋ, ਦੱਸਣਗੇ ਕਿ ਭਾਰਤ ਪੰਜਾਬ ਦੇ ਵਿੱਚ ਕੀ ਕੁਝ ਵਾਪਰ ਰਿਹਾ ਆ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਸਕਦੇ ਜੀ ਰੇਡੀਓ ਸੈੱਟ ਤੇ ਨੈਟ ਤੇ ਫੋਨ ਤੇ ਨੈਟ ਤੇ ਸੁਣ ਲਈ www.punjabiradiousa.com। ਜੇ ਤੁਸੀਂ ਪੰਜਾਬੀ ਰੇਡੀਓ USA ਨੂੰ ਫੋਨ ਤੇ ਸੁਣਨਾ ਹੈ ਚਲਦੇ ਫਿਰਦੇ ਕੰਮ ਕਰਦੇ ਫੋਨ ਨੰਬਰ ਅਮਰੀਕਾ ਲਈ 832 551 5029 605 475 6868, ਜਰਮਨੀ ਲਈ 511809040441, UK ਲਈ 3300101100, ਫਰਾਂਸ ਲਈ 3318014255, ਆਸਟ੍ਰੇਲੀਆ ਲਈ 0280805601। ਇਹਨਾਂ ਨੰਬਰਾਂ ਤੇ ਡਾਇਲ ਕਰਕੇ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜ ਸਕਦੇ ਹੋ ਜੀ। ਪੰਜਾਬੀ ਰੇਡੀਓ USA ਦਾ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500। ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ, ਚਰਨਜੀਤ ਸਿੰਘ ਜੀ, ਮੰਜਰ ਬ੍ਰਦਰਸ, ਦਲੀਪ ਸਿੰਘ ਤੇ ਅਵਤਾਰ ਸਿੰਘ ਜੀ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਹਰਕੇਵਲ ਸਿੰਘ ਤੇ ਰਜਿੰਦਰ ਕੌਰ ਅਟਵਾਲ, ਗੁਰਦੀਪ ਸਿੰਘ ਵਿਰਦੀ ਤੇ ਹਰਪਾਲ ਸਿੰਘ ਜੀ ਤੇ ਹਰਦੀਪ ਸਿੰਘ ਜੀ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਹੁਣ ਆਪਾਂ ਗੱਲਬਾਤ ਕਰਦੇ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ। ਅੱਜ ਦੱਸ ਦਈਏ ਕਿ ਗੱਲਬਾਤ ਤੋਂ ਬਾਅਦ ਅਸੀਂ ਤੁਹਾਡੀਆਂ ਕੁਝ ਕਾਲਾਂ ਵੀ ਲਵਾਂਗੇ। ਜੇ ਤੁਹਾਡੇ ਕੋਲ ਕੋਈ ਵੀ ਸਵਾਲ ਹੋਇਆ ਤੇ ਉਹਦੀ ਗੱਲਬਾਤ ਆਪਾਂ ਕਰਾਂਗੇ। ਬਲਤੇਜ ਪੰਨੂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਹਾਂਜੀ ਬਲਤੇਜ ਪੰਨੂ ਜੀ, ਜੋ ਅੱਜ ਪੰਜਾਬ ਦੇ ਵਿੱਚ ਜਿਹੜੀਆਂ ਖਬਰਾਂ ਆ ਕਾਫੀ ਜਿਹੜੀਆਂ ਗਰਮ ਆ, ਉਹਨਾਂ ਦੀ ਆਪਾਂ ਗੱਲਬਾਤ ਕਰਦੇ ਆ ਕਿ ਜਿਵੇਂ ਮਜੀਠੀਏ ਦਾ ਮੁੱਦਾ ਆ, ਮਜੀਠੀਆ ਪਹਿਲਾਂ ਵੀ ਹੋਇਆ ਸੀ ਤੇ ਹੁਣ ਵੀ ਇਸੇ ਤਰ੍ਹਾਂ ਹੀ ਚੱਲ ਰਿਹਾ ਆ। ਤੇ ਉਹਦੇ ਵਿੱਚ ਲੱਗਦਾ ਤਾਂ ਇਸ ਤਰ੍ਹਾਂ ਹੀ ਆ ਕਿ ਜਿਸ ਤਰ੍ਹਾਂ ਖਬਰਾਂ ਸੁਣ ਰਹੇ ਆ ਕਿ ਕਾਂਗਰਸ ਆ ਇਹ ਬੇਭਰੋਸਗੀ ਦਾ ਮਤਾ ਲੈ ਕੇ ਆਵੇਗੀ ਜੀ। ਅੱਜ ਜਿਹੜੀ ਕਾਂਗਰਸ ਹੈ ਜੀ, ਉਹ ਬੇਵਿਸ਼ਵਾਸੀ ਦਾ ਮਤਾ ਜਿਹੜਾ ਜੀ ਉਹ ਲਿਆ ਰਹੀ ਹੈ, ਔਰ ਇਹਦਾ ਰੀਜ਼ਨ ਇਹ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਜਿਹੜੇ ਸਮਨ ਕੀਤੇ ਗਏ ਨੇ, ਉਹਨਾਂ ਤੋਂ ਪੁੱਛਗਿੱਛ ਤੇ 26 ਤਰੀਕ ਨੂੰ ਇਸ ਮਾਮਲੇ ਦੇ ਉੱਤੇ ਕਾਂਗਰਸ ਜਿਹੜੀ ਹੈ ਜੀ ਉਹ ਇਹ ਕਹਿ ਰਹੀ ਹੈ ਕਿ ਬਿਕਰਮ ਸਿੰਘ ਮਜੀਠੀਆ ਹੋਰੀ ਜਿਹੜੇ ਨੇ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ, ਜਦੋਂ ਕਿ ਅਕਾਲੀ ਦਲ ਜਿਹੜਾ ਜੀ ਉਹ ਪੂਰਾ ਬੈਕਅਪ ਕਰ ਰਿਹਾ ਔਰ ਇਹ ਕਹਿ ਰਿਹਾ ਕਿ ਕੋਈ ਅਸਤੀਫਾ ਦੇਣ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਨਹੀਂ ਹੈ ਜੀ। ਇਤਿਹਾਸ ਆਪਣੇ ਆਪ ਨੂੰ ਇੱਕ ਵਾਰੀ ਫੇਰ ਦੁਹਰਾਊਗਾ ਜੀ। ਸੁਨੀਲ ਜਾਖੜ ਹੋਰਾਂ ਦੇ ਪਿਤਾ ਬਲਰਾਮ ਜਾਖੜ ਹੋਰਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਜਿਹੜੀ ਸਰਕਾਰ ਸੀ ਉਹਦੇ ਖਿਲਾਫ ਇੱਕ ਵਾਰੀ ਬੇਵਿਸ਼ਵਾਸੀ ਦਾ ਮਤਾ ਜਿਹੜਾ ਲਿਆਂਦਾ ਸੀਗਾ। ਅੱਜ ਫੇਰ ਜਿਹੜਾ ਸੁਨੀਲ ਜਾਖੜ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਮਤਾ ਜਿਹੜਾ ਜੀ ਉਹ ਆ ਰਿਹਾ ਹੈ। ਇਹਦੇ ਵਾਸਤੇ ਜਿਹੜਾ ਜੀ ਪਹਿਲਾਂ ਤਾਂ ਜਿਹੜੀ ਕਾਂਗਰਸ ਸੀ ਉਹਨੇ ਇਹ ਕਿਹਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਜਿਹੜਾ ਜੀ ਉਹ ਲੋਕਾਂ ਦੇ ਸਾਹਮਣੇ ਸਪਸ਼ਟ ਕਰੇ ਕਿ ਕੀ ਉਹ ਇਹਦੇ ਖਿਲਾਫ ਹੈ ਜਾਂ ਨਹੀਂ, ਜਾਂ ਇਹਦੇ ਹੱਕ ਦੇ ਵਿੱਚ ਹੈ। ਭਾਰਤੀ ਜਨਤਾ ਪਾਰਟੀ ਦਾ ਜਿਹੜਾ ਬਿਆਨ ਆਇਆ ਉਹਨੇ ਅਕਾਲੀ ਦਲ ਨੂੰ ਰਾਹਤ ਤਾਂ ਦਿੱਤੀ ਹੈ ਇਸ ਮਸਲੇ ਉੱਤੇ, ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਅਸੀਂ ਇਸ ਮਾਮਲੇ ਦੇ ਉੱਤੇ ਅਕਾਲੀ ਦਲ ਦਾ ਸਾਥ ਜਿਹੜਾ ਦੇਵਾਂਗੇ, ਕਾਂਗਰਸ ਦੇ ਨਾਲ ਜਿਹੜਾ ਨਹੀਂ ਖੜੇ ਹੋਵਾਂਗੇ। ਸਰਕਾਰ ਡਿੱਗਣ ਵਾਲੀ ਜਿਹੜੀ ਸਥਿਤੀ ਕਹੀ ਜਾ ਰਹੀ ਸੀ, ਇਦਾਂ ਦਾ ਤਾਂ ਕੁਝ ਨਹੀਂ ਹਾਲ ਦੀ ਘੜੀ ਲੱਗਦਾ, ਪਰ ਇੰਨਾ ਜ਼ਰੂਰ ਹੈ ਕਿ ਸਰਕਾਰ ਜਿਹੜੀ ਹੈ ਜੀ ਉਹ ਤੱਤੇ ਪਾਣੀ ਦੇ ਵਿੱਚ ਜ਼ਰੂਰ ਆ ਜਾਊਗੀ। ਭਾਰਤੀ ਜਨਤਾ ਪਾਰਟੀ ਦੇ ਨਾਲ ਦੀ ਨਾਲ ਇਹ ਵੀ ਸਪਸ਼ਟ ਕੀਤਾ ਹੈ ਕਮਲ ਸ਼ਰਮਾ ਹੋਣਾ ਨੇ ਕਿ ਸਾਡਾ ਸਟੈਂਡ ਜਿਹੜਾ ਇਸ ਮਾਮਲੇ ਦੇ ਉੱਤੇ ਸਪਸ਼ਟ ਹੈ ਕਿ ਅਸੀਂ ਜਿਹੜਾ ਜੀ ਡਰੱਗ ਮੁੱਦੇ ਦੇ ਉੱਤੇ ਜਿਹੜਾ ਜੀ ਇਹ ਕਹਿੰਦੇ ਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਤੇ ਅਵਿਨਾਸ਼ ਚੰਦਰ ਨੂੰ ਜਿਹੜਾ ਜੀ ਉਹ ਅਸਤੀਫਾ ਦੇਣਾ ਚਾਹੀਦਾ। ਸੋ ਜਦੋਂ ਭਾਰਤੀ ਜਨਤਾ ਪਾਰਟੀ ਨੇ ਇਹ ਮੰਗ ਕੀਤੀ ਹੈ ਜੀ, ਉਦੋਂ ਤੋਂ ਹੀ ਕਾਂਗਰਸ ਜਿਹੜੀ ਆ ਉਹ ਥੋੜੀ ਹੌਸਲੇ ਦੇ ਵਿੱਚ ਜਿਹੜੀ ਹੈ ਜੀ ਉਹ ਆਈ ਹੈ। ਸੋ ਅੱਜ ਦਾ ਦਿਨ ਜਿਹੜਾ ਜੀ ਵਾਹਵਾ ਭਖਵਾ ਰਹੂਗਾ ਪੰਜਾਬ ਵਿਧਾਨ ਸਭਾ ਦੇ ਵਿੱਚ। ਦੇਖਦੇ ਆ ਜੀ ਉੱਥੋਂ ਜਿਹੜਾ ਜੀ ਉਹ ਕੀ ਨਿਕਲਦਾ। ਸੋ ਜਿਹੜੀ ਸਰਕਾਰ ਉਹ ਗਲਤ ਗੱਲ ਦੇ ਉੱਤੇ ਜਿਹੜੀ ਹੈ ਜੀ ਸਟੈਂਡ ਲਈ ਬੈਠੀ ਹੈ। ਜੇ ਸਰਵਣ ਸਿੰਘ ਫਲੌਰ ਦਾ ਅਸਤੀਫਾ ਲਿਆ ਜਾ ਸਕਦਾ ਤੇ ਬਿਕਰਮ ਸਿੰਘ ਮਜੀਠੀਆ ਦਾ ਅਸਤੀਫਾ ਕਿਉਂ ਨਹੀਂ ਲਿਆ ਜਾ ਸਕਦਾ? ਜੀ ਜੀ ਬਿਲਕੁਲ। ਤੇ ਅੱਗੇ ਜੀ ਗੱਲ ਕਰੀਏ, ਆਪਾਂ ਗੱਲਬਾਤ ਕਰਦੇ ਰਹੇ ਆ ਬਰਡ ਫਲੂ ਦੀ ਕਿ ਉਹ ਚੰਡੀਗੜ੍ਹ ਦੇ ਵਿੱਚ ਜਿਹੜਾ ਫਲੂ ਆ ਉਹਨੂੰ ਲੈ ਕੇ ਜਿਹੜੀ ਆ ਸਥਿਤੀ ਆ ਬੜੀ ਬੇਕਾਬੂ ਹੋ ਰਹੀ ਸੀਗੀ, ਉਸ ਤੇ ਵੀ ਕਹਿੰਦੇ ਕਾਬੂ ਪਾ ਲਿਆ ਗਿਆ। ਜਿਹੜੀਆਂ ਰਿਪੋਰਟਸ ਆ ਰਹੀਆਂ ਨੇ ਜੀ ਉਹ ਦੱਸਦੀਆਂ ਤਾਂ ਹੈਗੀਆਂ ਨੇ ਕਿ ਚੰਡੀਗੜ੍ਹ ਦੇ ਵਿੱਚ ਮਨੁੱਖਾਂ ਦੇ ਵਿੱਚ ਜਿਹੜਾ ਬਰਡ ਫਲੂ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਜਿਹੜੇ 3 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਸੀਗੇ ਉਹਨਾਂ ਨੂੰ ਵਾਇਰਲ ਇਨਫੈਕਸ਼ਨ ਨਹੀਂ ਹੈ ਜੀ।
ਜਿਹੜਾ ਸਿਹਤ ਮੰਤਰਾਲੇ ਦਾ ਜੁਆਇੰਟ ਸੈਕਟਰੀ ਆ ਉਹਨੇ ਇਹ ਦੱਸਿਆ ਕਿ ਜਿਹੜੇ ਤਿੰਨੇ ਸ਼ੱਕੀ ਮਰੀਜ਼ ਸੀਗੇ ਜੀ ਉਹਨਾਂ ਦੇ ਟੈਸਟ ਜਿਹੜੇ ਉਹ ਨੈਗੇਟਿਵ ਆਏ ਨੇ। ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਿੱਲੀ ਜਿਹੜਾ ਜੀ ਉਹਨੇ ਕਿਹਾ ਕਿ ਚੰਡੀਗੜ੍ਹ ਦੇ ਤਿੰਨਾਂ ਮਰੀਜ਼ਾਂ ਦੇ ਵੱਖ-ਵੱਖ ਨਮੂਨੇ ਜਿਹੜੇ ਉਹ ਲਏ ਗਏ ਸੀਗੇ ਜੀ। ਇਹਨਾਂ ਮਰੀਜ਼ਾਂ ਦੇ ਵਿੱਚ ਸੁਖਨਾ ਝੀਲ ਦਾ ਇੱਕ ਬੋਟਮੈਨ, ਲਾਗ ਵਾਲੇ ਪੰਛੀ ਨੂੰ ਫੜਨ ਵਾਲੀ ਇੱਕ 20 ਸਾਲਾਂ ਦੀ ਔਰਤ ਤੇ ਇੱਕ ਹੋਰ ਪੁਰਸ਼ ਜਿਹੜਾ ਉਹ ਸ਼ਾਮਲ ਸੀਗਾ ਜੀ। ਉਹਨਾਂ ਨੂੰ ਇਨਫੈਕਸ਼ਨ ਜ਼ਰੂਰ ਸੀਗਾ ਪਰ ਉਹਨਾਂ ਵਿੱਚ H5N1 ਦੇ ਜਿਹੜੇ ਲੱਛਣ ਨੇ ਉਹ ਨਹੀਂ ਪਾਏ ਗਏ। ਉਦੋਂ ਫਤਿਹਗੜ੍ਹ ਸਾਹਿਬ ਦੇ ਵਿੱਚ 5 ਬੱਤਕਾਂ ਦੀ ਮੌਤ ਹੋਈ ਹੈ ਜੀ। ਇਹਦੇ ਸੈਂਪਲ ਜਿਹੜੇ ਉਹ ਜਾਂਚ ਦੇ ਵਾਸਤੇ ਭੇਜੇ ਜਾ ਰਹੇ ਨੇ। ਪਟਿਆਲੇ ਦੇ ਵਿੱਚ ਵੀ ਕੁਝ ਬੱਤਕਾਂ ਦੀ ਜਿਹੜੀ ਮੌਤ ਹੋਈ ਹੈ। ਹੁਣ ਮੁਸ਼ਕਿਲ ਹੈ ਕਿ ਠੰਡ ਬੜੀ ਹੈ, ਠੰਡ ਦੇ ਨਾਲ ਬਰਡ ਜਿਹੜੇ ਨੇ ਉਹ ਮਰ ਰਹੇ ਨੇ ਵੱਖ-ਵੱਖ ਥਾਵਾਂ ਦੇ ਉੱਤੇ। ਇਸ ਕਰਕੇ ਉਹਨਾਂ ਨੂੰ ਜਿਹੜਾ ਜੀ ਜੋੜਿਆ ਜਾ ਰਿਹਾ ਬਹੁਤੀ ਥਾਵਾਂ ਦੇ ਉੱਤੇ ਇਸ ਬਰਡ ਫਲੂ ਦੇ ਨਾਲ ਹੀ। ਹਰੀਕੇ ਪੱਤਣ ਜਿੱਥੇ ਕਿ ਪ੍ਰਵਾਸੀ ਪੰਛੀ ਬਹੁਤ ਆਉਂਦੇ ਨੇ, ਲੋਕੀ ਇਹਨਾਂ ਨੂੰ ਵੇਖਣ ਵੀ ਜਾਂਦੇ ਨੇ, ਉੱਥੇ ਵੀ ਲੋਕਾਂ ਨੂੰ ਜਿਹੜਾ ਜੀ ਜਾਣ ਤੋਂ ਰੋਕ ਦਿੱਤਾ ਗਿਆ। ਜਿਹੜੀ ਸੁਖਨਾ ਝੀਲ ਹੈ ਉਹ ਮੁਕੰਮਲ ਰੂਪ ਦੇ ਵਿੱਚ ਜਿਹੜੀ ਹੈ ਜੀ ਉਹ ਬੰਦ ਹੈ ਆਮ ਲੋਕਾਂ ਦੀ ਆਵਾਜਾਈ ਦੇ ਵਾਸਤੇ, ਤਾਂ ਕਿ ਜਿਹੜੀ ਇਹ ਲਾਗ ਹੈ, ਜਿਹੜੀ ਇਨਫੈਕਸ਼ਨ ਹੈ ਜੀ ਉਹ ਕਿਸੇ ਹੋਰ ਨੂੰ ਸ਼ੁਰੂ ਨਾ ਹੋ ਜਾਏ। ਜੇ ਬੰਦਿਆਂ ਦੇ ਵਿੱਚ ਇਹ ਫੈਲ ਗਈ ਤਾਂ ਤੁਹਾਨੂੰ ਪਤਾ ਜੀ ਬੜੀ ਡੇਂਜਰਸ ਹੋ ਜਾਣੀ ਹੈ ਜੀ। ਬਿਲਕੁਲ, ਕੋਈ ਵੀ ਬਿਮਾਰੀ ਹੈ ਉੱਤੇ ਕਾਬੂ ਚਾਹੀਦਾ ਹੀ ਆ ਜੀ। ਤੇ ਅੱਗੇ ਜੀ ਧਰਮ ਪਰਿਵਰਤਨ ਦਾ ਜਿਹੜਾ ਧਰਮ ਦੇ ਬਦਲੀ ਕਰਨ ਦਾ ਜਿਹੜਾ ਮੁੱਦਾ ਹੈ ਉਹ ਕਾਫੀ ਗਰਮਾਇਆ ਹੋਇਆ ਕਿ ਸੰਸਦ ਦੇ ਵਿੱਚ ਕੋਈ ਵੀ ਕੰਮ ਨਹੀਂ ਹੋ ਰਿਹਾ ਜੀ। ਮਾਮਲਾ ਪੂਰਾ ਜਿਹੜਾ ਜੀ ਭਖਿਆ ਹੋਇਆ। ਅੱਜ ਪਾਰਲੀਮੈਂਟ ਦਾ ਆਖਰੀ ਦਿਨ ਹੈ ਜੀ। ਅਜੇ ਵੀ ਜਿਹੜੀ ਖੜੋਤ ਆ ਉਹ ਟੁੱਟੀ ਨਹੀਂ ਹੈ। ਦੋ ਤਰੀਕੇ ਦੇ ਨਾਲ ਹੀ ਕਿਉਂਕਿ ਅਹਿਮ ਬਿੱਲ ਬੜੇ ਪਏ ਨੇ ਜਿਹੜੇ ਪਾਸ ਹੋਣ ਵਾਲੇ ਨੇ ਉਹ ਪਾਸ ਹੀ ਨਹੀਂ ਹੋਏ। ਬਹੁਤਾ ਦੇਰ ਜਿਹੜਾ ਜੀ ਉਹ ਧਰਮ ਪਰਿਵਰਤਨ ਵਾਲੇ ਮੁੱਦੇ ਦੇ ਉੱਤੇ ਲੰਘ ਗਿਆ ਜੀ। ਬਹੁਤਾ ਟਾਈਮ ਜਿਹੜਾ ਸੀਗਾ ਜਿਹੜੀ ਵਿਰੋਧੀ ਧਿਰ ਇਸ ਗੱਲ ਦੇ ਉੱਤੇ ਅੜੀ ਹੋਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਦੇ ਉੱਤੇ ਆਪਣਾ ਜਿਹੜਾ ਜੀ ਬਿਆਨ ਦੇਣ। ਹੁਣ ਮੁਸ਼ਕਿਲ ਇਹ ਹੈ ਕਿ ਪ੍ਰਧਾਨ ਮੰਤਰੀ ਨੂੰ ਪ੍ਰੋਬਲਮ ਕੀ ਹੈ ਜੀ ਕਿ ਉਹ ਕਿਉਂ ਨਹੀਂ ਇਹਦੇ ਉੱਤੇ ਬਿਆਨ ਜਿਹੜਾ ਦੇਣਾ ਚਾਹੁੰਦੇ। ਡਿਊਰਿੰਗ ਇਲੈਕਸ਼ਨ ਤਾਂ 56 ਇੰਚ ਦੀ ਛਾਤੀ ਦਾ ਰਾਗ ਬਹੁਤ ਉਹ ਗਾਉਂਦੇ ਸੀਗੇ। ਹੁਣ ਜਿਹੜਾ ਜੀ ਉਹ ਇਸ ਮਾਮਲੇ 'ਚ ਲੱਭ ਨਹੀਂ ਰਹੇ। ਕਿਉਂ ਨਹੀਂ ਦੇਣਾ ਚਾਹੁੰਦੇ? ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਜਾਣਬੁੱਝ ਕੇ ਚਾਹੁੰਦੀ ਹੈ ਕਿ ਇਹ ਮਸਲਾ ਜਿੰਨਾ ਕੁ ਹੋ ਸਕਦਾ ਵਿਗੜਿਆ ਹੀ ਰਹੇ, ਅਸਲ ਮੁੱਦਿਆਂ ਵੱਲ ਜਿਹੜਾ ਜੀ ਉਹ ਲੋਕਾਂ ਦਾ ਧਿਆਨ ਨਾ ਜਾਵੇ। ਤੋ ਇਸ ਕਰਕੇ ਜਿਹੜੀ ਖੜੋਤ ਹੈ ਜੀ ਉਹ ਨਿਰੰਤਰ ਜਾਰੀ ਹੈ ਔਰ ਰੌਲਾ ਰੱਪਾ ਜਿਹੜਾ ਜੀ ਉਹ ਪੂਰਾ ਚੱਲ ਰਿਹਾ। ਦੋ ਤਰੀਕੇ ਦੇ ਨਾਲ ਹੀ ਬਿੱਲ ਜਿਹੜੇ ਆ ਉਹ ਪਾਸ ਹੋ ਸਕਦੇ ਆ ਕਿ ਜਿਹੜੀ ਵਿਰੋਧੀ ਧਿਰ ਨੂੰ ਸ਼ਾਂਤ ਕੀਤਾ ਜਾਵੇ ਪ੍ਰਧਾਨ ਮੰਤਰੀ ਦੇ ਬਿਆਨ ਦੇਣ ਤੋਂ ਬਾਅਦ ਔਰ ਇਸ ਸੈਸ਼ਨ ਦਾ ਸਮਾਂ ਜਿਹੜਾ ਵਧਾਇਆ ਜਾਵੇ। ਲੱਗਦਾ ਨਹੀਂ ਕਿ ਦੋਵੇਂ ਮਾਮਲੇ ਜਿਹੜੇ ਨੇ ਹਾਲ ਦੀ ਘੜੀ ਕਿਸੇ ਤਣ ਪੱਤਨ ਜਿਹੜੇ ਆ ਜੀ ਉਹ ਲੱਗ ਸਕਦੇ ਨੇ ਕਿਉਂਕਿ ਸਰਕਾਰ ਜਿਹੜੀ ਮੰਨ ਹੀ ਨਹੀਂ ਰਹੀ ਇਹਨਾਂ ਮੁੱਦਿਆਂ ਦੇ ਉੱਤੇ। ਵਿਰੋਧੀ ਧਿਰ ਜਿਹੜੀ ਆ ਜੀ ਉਹ ਇਹ ਸੋਚਦੀ ਆ ਕਿ ਚਲੋ ਇੱਕ ਮੁੱਦੇ ਦੇ ਉੱਤੇ ਤਾਂ ਸਾਰੇ ਇਕੱਠੇ ਹੋਏ ਆ, ਇਸ ਕਰਕੇ ਇਸ ਚੀਜ਼ ਦਾ ਲਾਹਾ ਜਿਹੜਾ ਜੀ ਉਹ ਲਿਆ ਜਾਵੇ। ਸੋ ਦੋਨੋਂ ਦੇ ਰਾਹ ਆਪੋ ਆਪਣੀ ਜਗ੍ਹਾ ਦੇ ਉੱਤੇ ਅੜੀਆਂ ਹੋਈਆਂ ਨੇ। ਇਸ ਕਰਕੇ ਬਹੁਤਾ ਜਿਹੜਾ ਸੈਸ਼ਨ ਦਾ ਟਾਈਮ ਸੀਗਾ ਜੀ ਉਹ ਲੰਘ ਗਿਆ ਖਾਲੀ। ਸ਼ਾਇਦ ਇਸੇ ਚੀਜ਼ ਨੂੰ ਦੇਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਹੋਰੀ ਆਏ ਨਹੀਂ ਜੀ ਇੱਕ ਦਿਨ ਵੀ ਸੈਸ਼ਨ ਦੇ ਵਿੱਚ, ਉਹ ਪਤਾ ਨਹੀਂ ਕਿੱਥੇ ਨੇ ਜੀ। ਤੇ ਜੀ ਅੱਗੇ ਗੱਲ ਕਰੀਏ ਨਵਜੋਤ ਸਿੱਧੂ ਦੀ। ਜਾਂ ਨਵਜੋਤ ਸਿੱਧੂ ਆ ਜਾਂ ਮਜੀਠੀਆ ਆ, ਇਹ ਜਦ ਬੋਲਣ ਲੱਗਦੇ ਇਹਨਾਂ ਤੇ ਕੋਈ ਵੀ ਕਾਬੂ ਨਹੀਂ ਰਹਿੰਦਾ ਮੂੰਹ ਤੇ ਜੇ ਜੀਭ ਤੇ ਕਹਿ ਲੋ, ਕਿਉਂਕਿ ਕਈ ਵਾਰੇ ਗਰਮਾਣੀ ਦੀਆਂ ਤੁਕਾਂ ਆ ਜਿਹੜੀਆਂ ਬੋਲ ਜਾਂਦੇ। ਤਾਂ ਹੁਣ ਪਤਾ ਲੱਗਾ ਕਿ ਨਵਜੋਤ ਸਿੱਧੂ ਨੇ ਅਕਾਲ ਤਖਤ ਨੂੰ ਮਾਫੀਨਾਮਾ ਭੇਜਿਆ। ਇਹ ਲਿਖਤੀ ਮਾਫੀ ਜਿਹੜੀ ਆ ਉਹ ਅਕਾਲ ਤਖਤ ਨੂੰ ਨਵਜੋਤ ਸਿੰਘ ਸਿੱਧੂ ਨੇ ਭੇਜੀ ਆ। ਉਹਨੇ ਕਿਹਾ ਹੈ ਕਿ ਗੁਰਬਾਣੀ ਦੀਆਂ ਤੁਕਾਂ ਦੇ ਵਿੱਚ ਬਦਲਾਅ ਦੇ ਵਾਸਤੇ ਉਹ ਅਕਾਲ ਤਖਤ ਦੇ ਜਥੇਦਾਰ ਤੋਂ ਮਾਫੀ ਜਿਹੜੀ ਹੈ ਜੀ ਉਹ ਮੰਗਦਾ। ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਸਿੰਘ ਸਾਹਿਬ ਦੀ ਇਕੱਤਰਤਾ ਹੋਊਗੀ ਉਹਦੇ ਵਿੱਚ ਮਾਮਲਾ ਜਿਹੜਾ ਜੀ ਉਹ ਵਿਚਾਰਿਆ ਜਾਊਗਾ। ਲੁਧਿਆਣੇ ਦੇ ਵਿੱਚ ਇੱਕ ਰੈਲੀ ਦੇ ਦੌਰਾਨ ਗੁਰਬਾਣੀ ਦੀ ਤੁਕ ਦੀ ਗਲਤ ਵਿਆਖਿਆ ਜਿਹੜੀ ਉਹ ਕੀਤੀ ਸੀ, ਜਿਹਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਜਿਹੜਾ ਜੀ ਉਹ ਉਹਦੇ ਉੱਤੇ ਜਿਹੜਾ ਅਕਾਲੀ ਦਲ ਹੈ ਜੀ ਉਹ ਹਮਲੇ ਕਰਦਾ ਰਿਹਾ, ਸ਼ਬਦੀ ਹਮਲੇ ਵੀ ਤੇ ਕੁਝ ਜਿਸਮਾਨੀ ਹਮਲੇ ਵੀ ਜੰਮੂ ਕਸ਼ਮੀਰ ਦੇ ਵਿੱਚ। ਸ਼ਾਇਦ ਜਿਹੜਾ ਡੈਮੇਜ ਕੰਟਰੋਲ ਆ ਉਹਨੂੰ ਲੈ ਕੇ ਇਸ ਵੇਲੇ ਜਿਹੜਾ ਜੀ ਇਹ ਕੀਤਾ ਜਾ ਰਿਹਾ ਕਿ ਕਿਸੇ ਤਰੀਕੇ ਨਾਲ ਇਹ ਤੋਂ ਅੱਗੇ ਜਿਹੜਾ ਨਾ ਜੀ ਉਹ ਨਾ ਨੁਕਸਾਨ ਜਿਹੜਾ ਹੋਵੇ। ਤੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਇਹ ਜਿਹੜਾ ਮਾਫੀਨਾਮਾ ਜੀ ਉਹ ਆਪਣੇ ਬੰਦਿਆਂ ਦੇ ਰਾਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ ਕਿਉਂਕਿ ਪਹਿਲਾਂ ਤਾਂ ਪ੍ਰਥਾ ਇਹ ਰਹੀ ਹੈ ਜੀ ਕਿ ਅਕਾਲ ਤਖਤ ਦੇ ਜਥੇਦਾਰ ਜਿਹੜਾ ਜੀ ਉਹ ਸੱਦਾ ਫਿਰ ਆ ਕੇ ਆਪਣਾ ਜਿਹੜਾ ਸਪਸ਼ਟੀਕਰਨ ਦੇਣਾ ਹੁੰਦਾ ਹੈ। ਇਹ ਮਾਫੀਨਾਮਾ ਜਿਹੜਾ ਜੀ ਉਹ ਐਕਸੈਪਟ ਹੁੰਦਾ ਜਾਂ ਨਹੀਂ, ਇਹਦੇ ਚਾਂਸਸ ਘੱਟ ਨੇ ਐਕਸੈਪਟ ਹੋਣ ਦੇ। ਜੀ ਬਿਲਕੁਲ। ਖਬਰਾਂ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਆ ਰਹੀਆਂ ਤੇ ਆਪਾਂ ਜੀ ਪਿਛਲੀਆਂ ਖਬਰਾਂ ਦੇ ਵਿੱਚ ਵੀ ਗੱਲ ਕਰਦੇ ਰਹੇ ਆ ਕਿ ਜਿਹੜੇ ਐਕਸੀਡੈਂਟ ਆ
ਐਕਸੀਡੈਂਟ ਬਹੁਤ ਹੁੰਦੇ ਆ ਤੇ ਅਣਿਆਈ ਮੌਤ ਤੇ ਲੋਕੀ ਇਸ ਤਰ੍ਹਾਂ ਹੀ ਦੁਨੀਆ ਤੋਂ ਤੁਰ ਜਾਂਦੇ ਆ। ਤੇ ਹੋਰ ਵੀ ਇੱਕ ਜ਼ਬਰਦਸਤ ਕਹਿੰਦੇ ਟਰਾਲੇ ਤੇ ਬੱਸ ਦੀ ਟੱਕਰ ਹੋਈ ਆ। ਧੁੰਦ ਬੜੀ ਹੈ ਜੀ, ਇਸ ਵੇਲੇ ਧੁੰਦ ਦਾ ਪ੍ਰਕੋਪ ਬਹੁਤ ਜ਼ਿਆਦਾ ਆ। ਜਿਹੜੀ ਵਿਜ਼ਿਬਿਲਿਟੀ ਆ ਉਹ ਬਹੁਤ ਜ਼ੀਰੋ ਦੇ ਨੇੜੇ ਤੇੜੇ ਤੁਸੀਂ ਜਿਹੜੀ ਹੈ ਜੀ ਉਹ ਕਹਿ ਸਕਦੇ ਹੋ। ਧੁੰਦ ਦੇ ਕਾਰਨ ਵੈਸੇ ਜਦੋਂ ਇੱਥੇ ਸੁਥਰਾ ਮੌਸਮ ਹੁੰਦਾ, ਸਾਫ਼ ਸੁਥਰਾ, ਉਦੋਂ ਕਿਹੜਾ ਐਕਸੀਡੈਂਟ ਘੱਟ ਹੁੰਦੇ ਆ ਜੀ। ਦਰਜਨ ਲੋਕ ਤਾਂ ਉਦੋਂ ਵੀ ਮਰੀ ਜਾਂਦੇ ਨੇ, ਪਰ ਲੋਕੀ ਜਿਹੜੇ ਆ ਉਹ ਮਾਰੇ ਮੌਸਮ ਦੀ ਪਰਵਾਹ ਨਹੀਂ ਕਰਦੇ। ਅੰਨ੍ਹੇਵਾਹ ਧੁੱਸ ਦੇ ਕੇ ਜਿਹੜੇ ਜੀ ਉਸੇ ਤਰੀਕੇ ਦੇ ਨਾਲ ਚਲਾਈ ਜਾਂਦੇ ਨੇ। ਉਹਦਾ ਮੇਨ ਮੈਂ ਕਈ ਵਾਰੀ ਜਿਹੜਾ ਕਿਹਾ ਕਿ ਪੰਜਾਬ ਦੇ ਲੋਕ ਤਾਂ ਜਿਹੜੇ ਜੀ ਉਹ ਮਰਨ ਦੇ ਵਾਸਤੇ ਸੜਕਾਂ ਦੇ ਉੱਤੇ ਜਿਹੜੇ ਆ ਉਹ ਨਿਕਲਦੇ ਆ ਜੀ। ਤੋ ਜਿਹੜਾ ਇੱਥੇ ਪਾਤੜਾਂ ਦੇ ਨੇੜੇ ਇੱਕ ਹਾਦਸਾ ਵਾਪਰਿਆ ਜੀ, ਜਿੱਥੇ ਇੱਕ ਟਰਾਲਾ ਜਿਹੜਾ ਵੱਡਾ ਸੀਗਾ ਜੀ, ਉਹਦੇ ਕਹਿੰਦੇ ਬ੍ਰੇਕ ਜਾਮ ਹੋ ਗਏ ਸ਼ਾਇਦ, ਉਹਨੇ ਬੱਸ ਦੇ ਵਿੱਚ ਟੱਕਰ ਜਿਹੜੀ ਹੈ ਜੀ ਉਹ ਮਾਰੀ। ਬੱਸ ਜਿਹੜੀ ਸੀਗੀ ਅੱਗੋਂ ਉਹ ਬੇਕਾਬੂ ਹੋ ਗਈ, ਸੜਕ ਕੰਢੇ ਲੋਕਾਂ ਦੇ ਉੱਤੇ ਜਿਹੜੀ ਉਹ ਚੜ ਗਈ। 4 ਮੌਤਾਂ ਇਹਦੇ ਵਿੱਚ ਹੋ ਗਈਆਂ। ਜਿਹੜਾ ਟਰਾਲਾ ਚਲਾਉਣ ਵਾਲਾ ਸੀਗਾ ਉਹਨੇ ਜਦੋਂ ਦੇਖਿਆ ਬ੍ਰੇਕਾਂ ਨਹੀਂ ਲੱਗ ਰਹੀਆਂ, ਉਹਨੇ ਟਰਾਲੇ ਤੋਂ ਜਿਹੜੀ ਛਾਲ ਮਾਰ ਦਿੱਤੀ ਜੀ। ਔਰ ਜਦੋਂ ਉਹਨੇ ਛਾਲ ਮਾਰੀ ਤੇ ਜਿਹੜੇ ਟਰਾਲੇ ਦੇ ਪਿਛਲੇ ਟਾਇਰ ਸੀ ਉਹਨਾਂ ਦੇ ਥੱਲੇ ਆ ਕੇ ਉਹਦੀ ਵੀ ਮੌਤ ਹੋ ਗਈ। 4 ਮੌਤਾਂ ਜਿਹੜੀਆਂ ਜੀ ਇਹ ਪਾਤੜਾਂ ਦੇ ਕੋਲੇ ਹੋਈਆਂ ਨੇ। 32 ਲੋਕ ਜਿਹੜੇ ਨੇ ਇਸ ਹਾਦਸੇ ਦੇ ਵਿੱਚ ਜ਼ਖਮੀ ਜਿਹੜੇ ਹੋਏ ਨੇ। ਇਹ ਪਾਤੜਾਂ ਤੋਂ ਪਟਿਆਲਾ ਜਿਹੜੀ ਆ ਰਹੀ ਸੀਗੀ ਬੱਸ, ਜਿੱਥੇ ਇਹ ਹਾਦਸਾ ਜਿਹੜਾ ਦੀ ਵਾਪਰਿਆ। ਬਾਕੀ ਜਿਹੜੇ ਹੋਰ ਹਾਦਸੇ ਪੰਜਾਬ ਦੇ ਵਿੱਚ ਵਾਪਰੇ ਨੇ ਉਹਨਾਂ ਦੇ ਵਿੱਚ ਵੀ 8 ਜਿਹੜੀਆਂ ਡੈਥ ਨੇ ਉਹ ਹੋਈਆਂ ਨੇ ਕੱਲ ਦੇ ਵਿੱਚ। ਸੋ 12 ਜਿਹੜਾ ਅੰਕੜਾ ਨਾ ਜੀ, 12 ਦਾ ਅੰਕੜਾ ਉਹ ਉੱਥੇ ਹੀ ਫਿਰਦਾ। 19 ਡੈਥ ਜਿਹੜੀਆਂ ਉਹ ਰੋਜ਼ ਹੋ ਰਹੀਆਂ ਨੇ ਪੰਜਾਬ ਦੀਆਂ ਸੜਕਾਂ ਦੇ ਉੱਤੇ। ਜੇ ਤੁਸੀਂ ਆਉਂਦੇ ਦਿਨਾਂ ਦੇ ਵਿੱਚ ਆ ਰਹੇ ਹੋ ਜੀ, ਕੋਈ ਵੀ ਜਿੰਨੇ ਸੁਣ ਰਹੇ ਨੇ ਇੱਥੇ ਪੰਜਾਬ ਵਾਲੀ ਸਾਈਡ ਤੇ, ਤਾਂ ਇਸ ਚੀਜ਼ ਦਾ ਚੇਤੇ ਤੌਰ ਦੇ ਉੱਤੇ ਜਿਹੜਾ ਨਾ ਜੀ ਉਹ ਧਿਆਨ ਰੱਖਣਾ ਕਿ ਸੜਕਾਂ ਤਾਂ ਪਹਿਲਾਂ ਹੀ ਮਾੜੀਆਂ ਨੇ, ਦੂਜਾ ਮੌਸਮ ਜਿਹੜਾ ਜੀ ਉਹ ਠੀਕ ਨਹੀਂ ਆ। ਇਸ ਕਰਕੇ ਰਾਤ ਬਰਾਤੇ ਜਿਹੜਾ ਚੱਲਣਾ ਨਾ ਜੀ ਉਹ ਬੜਾ ਖਤਰਨਾਕ ਹੈ। ਇੱਕ ਧੁੰਦ, ਇੱਕ ਰਾਤ ਨੂੰ ਕੁਝ ਜਿਹੜਾ ਦੀਂਦਾ ਨਹੀਂ ਹੈ। ਤੋ ਜਦੋਂ ਦਿੱਲੀ ਉਤਰਦੇ ਨੇ ਨਾ ਜੀ ਬਹੁਤੇ, ਤੇ ਉਹ ਟਾਈਮ ਉਹ ਹੁੰਦਾ 2, 2:30, 3 ਵਜੇ ਵਾਲਾ, ਉਹਨੂੰ ਥੋੜਾ ਇਗਨੋਰ ਕੀਤਾ ਜਾਵੇ ਜੀ। ਜੇ ਦਿੱਲੀ ਚੋਂ ਨਿਕਲ ਕੇ ਘੰਟਾ 2 ਘੰਟੇ ਜਿਹੜਾ ਜੀ ਉਹ ਆਰਾਮ ਕਰ ਲਿਆ ਜਾਵੇ ਤਾਂ ਉਹ ਬੈਟਰ ਹੈ, ਕਿਉਂਕਿ ਜਦੋਂ ਸਵੇਰੇ ਥੋੜੀ ਲੋ ਲੱਗਦੀ ਹੈ ਫਿਰ ਵੀ ਉਦੋਂ ਡਰਾਈਵ ਕਰਨਾ ਸੌਖਾ, ਨਹੀਂ ਤਾਂ ਅਦਰਵਾਈਜ਼ ਕੁਛ ਨਹੀਂ ਦਿਸਦਾ। ਸੋ ਡਰਾਈਵਰ ਨੂੰ ਥੋੜਾ ਤਾੜ ਕੇ ਰੱਖਿਆ ਜਾਵੇ ਜੀ, ਉਸ ਟਾਈਮ ਨਾ ਨਿਕਲਿਆ ਜਾਵੇ ਤਾਂ ਹਾਦਸਿਆਂ ਤੋਂ ਬਚੇ ਰਹੋਗੇ ਥੋੜਾ। ਬਿਲਕੁਲ ਜੀ, ਕਈ ਲਾਈਟਾਂ ਵੀ ਨਹੀਂ ਜਗਾਉਂਦੇ ਉਸ ਟਾਈਮ ਤੇ ਵੀ। ਤੇ ਜੀ ਅੱਗੇ ਆਪਾਂ ਗੱਲ ਕਰੀਏ ਹਰਿਆਣੇ ਸਰਕਾਰ ਦੀ। ਕੀ ਜਿਹੜੇ ਪਹਿਲੀ ਸਰਕਾਰ ਦੇ ਉਹਨਾਂ ਦੇ ਫੈਸਲੇ ਆ ਉਹਨਾਂ ਦੇ ਉਹ ਕੰਮ ਕਰੇਗੀ ਹਰਿਆਣੇ ਦੀ ਨਵੀਂ ਸਰਕਾਰ? ਅੱਜ ਹਰਿਆਣਾ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਜਿਹੜੀ ਹੋ ਰਹੀ ਹੈ, ਜਿਹਦੇ ਵਿੱਚ ਕੁਝ ਨਵੇਂ ਫੈਸਲੇ ਜਿਹੜੇ ਜੀ ਉਹ ਲਏ ਜਾਣਗੇ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਹੈ ਜੀ ਉਹਨੇ ਪਿਛਲੀ ਕਾਂਗਰਸ ਤੇ ਸਰਕਾਰ ਦੇ ਫੈਸਲਿਆਂ ਦੇ ਉੱਤੇ ਝਾਤ ਜਿਹੜੀ ਹੈ ਉਹ ਮਾਰਨੀ ਹੈ। ਕਈ ਵਿਭਾਗਾਂ ਨੇ ਪਿਛਲੀ ਸਰਕਾਰ ਦੇ ਫੈਸਲਿਆਂ ਦੀ ਮੁਲੰਕਣ ਰਿਪੋਰਟ ਜਿਹੜੀ ਹੈ ਅਜੇ ਤੱਕ ਸਰਕਾਰ ਨੂੰ ਜਿਹੜੀ ਆ ਉਹ ਨਹੀਂ ਦਿੱਤੀ। ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਦੇ ਟਾਈਮ ਭਾਰਤੀ ਜਨਤਾ ਪਾਰਟੀ ਨੇ CLU ਨੂੰ ਅਹਿਮ ਚੋਣ ਮੁੱਦਾ ਬਣਾਇਆ ਸੀਗਾ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਤੇ DLF ਵਿਚਾਲੇ ਜ਼ਮੀਨ ਦੇ ਸੌਦੇ ਨੂੰ ਮੁੱਖ ਮੁੱਦੇ ਦੇ ਤੌਰ ਦੇ ਉੱਤੇ ਉਭਾਰਿਆ ਸੀਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਹ ਮਾਮਲਾ ਕਿਉਂਕਿ ਬਾਰ-ਬਾਰ ਉਭਾਰਿਆ ਸੀਗਾ ਤੇ ਜਿਹੜੀਆਂ ਚੋਣ ਰੈਲੀਆਂ ਕੀਤੀਆਂ ਸੀਗੀਆਂ ਉਹਦੇ ਵਿੱਚ ਵੀ ਇਹਦਾ ਜ਼ਿਕਰ ਕੀਤਾ ਸੀਗਾ। ਇਹ ਸਮਝਿਆ ਜਾ ਰਿਹਾ ਕਿ ਜਿਹੜੀ ਅੱਜ ਹੋ ਰਹੀ ਮੀਟਿੰਗ ਹੈ ਇਹਦੇ ਵਿੱਚ ਪਿਛਲੀ ਭੁਪਿੰਦਰ ਸਿੰਘ ਹੁੱਡਾ ਦੀ ਜਿਹੜੀ ਸਰਕਾਰ ਦੇ ਫੈਸਲੇ ਸੀਗੇ ਉਹਨਾਂ ਨੂੰ ਪਲਟਿਆ ਜਾਊਗਾ ਜੀ। ਜਿਹੜੇ ਭਵਿੱਖ ਦੇ ਵਿੱਚ CLU ਤਾਂ ਦਿੱਤੇ ਜਾਣਗੇ, ਪਰ ਸਾਰੀ ਪ੍ਰਕਿਰਿਆ ਜਿਹੜੀ ਆ ਉਹ ਆਨਲਾਈਨ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਡਾਕਟਰਾਂ ਦੇ ਮੁਲਾਜ਼ਮਾਂ ਦੇ ਨਾਲ ਸੰਬੰਧਿਤ ਜਿਹੜੇ ਮੁੱਦੇ ਨੇ ਉਹਨਾਂ ਦੇ ਬਾਰੇ ਵੀ ਫੈਸਲੇ ਜਿਹੜੇ ਨੇ ਉਹ ਲਏ ਜਾਣਗੇ, ਕਿਉਂਕਿ ਡਾਕਟਰਾਂ ਦੀ ਬਹੁਤ ਕਮੀ ਹੈ ਹਰਿਆਣੇ ਦੇ ਵਿੱਚ। ਪੰਜਾਬ ਦੇ ਵਿੱਚ ਤਾਂ ਹੈ ਹੀ, ਪੰਜਾਬ ਵਾਲੇ ਤਾਂ ਸੋਚਦੇ ਨਹੀਂ ਇਸ ਮਸਲੇ ਦੇ ਉੱਤੇ। ਜਿਹੜੀਆਂ ਅਧਿਆਪਕ ਭਰਤੀਆਂ ਕਰਨ ਦੇ ਬਾਰੇ ਵੀ ਜਿਹੜਾ ਫੈਸਲਾ ਉਹ ਬਦਲਿਆ ਜਾਊਗਾ। ਖੇਡ ਮੰਤਰਾਲੇ ਨੇ ਖੇਡ ਨੀਤੀ ਨੂੰ ਬੇਸ਼ੱਕ ਅਖੀਰਲਾ ਰੂਪ ਨਹੀਂ ਦਿੱਤਾ, ਪਰ ਫਿਰ ਵੀ ਇਹ ਸਮਝਿਆ ਜਾ ਰਿਹਾ ਕਿ ਖੇਡ ਨੀਤੀ ਜਿਹੜੀ ਹੈ ਜੀ ਉਹਨੂੰ ਵੀ ਪਿਛਲੀ ਸਰਕਾਰ ਦੇ ਜਿਹੜੇ ਫੈਸਲੇ ਸੀ ਉਹਨਾਂ ਨੂੰ ਪਲਟਿਆ ਜਾਊਗਾ। ਨਵੇਂ ਸਿਰਿਓਂ ਜਿਹੜਾ ਜੀ ਕੰਮਕਾਰ ਕਰਨ ਦੇ ਤਰੀਕੇ ਜਿਹੜੇ ਨੇ ਉਹ ਅਪਣਾਏ ਜਾ ਰਹੇ ਨੇ। ਇਹ ਬੜੀ ਅਹਿਮ ਮੀਟਿੰਗ ਜਿਹੜੀ ਹੈ ਜੀ ਉਹ ਹੋਊਗੀ, ਜਿਹੜੀ ਖੱਟਰ ਦੀ ਹੋ ਰਹੀ ਹੈ ਹਰਿਆਣੇ ਦੇ ਬਾਰੇ ਚ ਜੀ। ਤੇ ਅੱਗੇ ਜੀ ਗੱਲ ਕਰੀਏ ਪ੍ਰਨੀਤ ਕੌਰ ਦੀ। ਉਹ ਪਹਿਲੀ ਵਾਰੀ ਸਦਨ ਚ ਪਹੁੰਚੇ ਤਾਂ ਕਹਿੰਦੇ ਪਹਿਲੀ ਕਤਾਰ ਦੇ ਵਿੱਚ ਉਹਨਾਂ ਨੂੰ ਸੀਟ ਮਿਲ ਗਈ ਜੀ। ਸੀਟ ਤਾਂ ਜਿਹੜੀ ਹੈ ਜੀ ਉਹ ਪਹਿਲੀ ਕਤਾਰ ਦੇ ਵਿੱਚ ਮਿਲ ਗਈ, ਪਰ ਉਹਨਾਂ ਨੂੰ ਵਿਧਾਨ ਸਭਾ ਪਸੰਦ ਨਹੀਂ ਆਈ ਜੀ। ਉਹ ਕਹਿੰਦੇ ਕਿ ਇੱਥੇ ਤਾਂ ਜਿਹੜਾ ਜੀ ਕੁਝ ਵੀ ਏਦਾਂ ਦਾ ਨਹੀਂ ਹੈਗਾ ਜੋ ਲੋਕ ਸਭਾ ਦੇ ਵਿੱਚ ਹੈ ਜੀ। ਉਹਨਾਂ ਨੇ ਕਿਹਾ ਨਾ ਵਿਧਾਨ ਸਭਾ ਦੀ ਇਮਾਰਤ ਇੰਨੀ ਚੰਗੀ ਆ, ਨਾ ਇੱਥੋਂ ਦਾ ਵਾਤਾਵਰਨ ਚੰਗਾ, ਨਾ ਫਰਨੀਚਰ ਜਿਹੜਾ ਉਹਨਾਂ ਨੂੰ ਜਿਹੜਾ ਜੀ ਪਸੰਦ ਆਇਆ। ਉਹਨਾਂ ਨੇ ਕਿਹਾ ਕਿ ਜਿਹੜਾ ਜੀ
ਪੰਜਾਬ ਵਿਧਾਨ ਸਭਾ ਦੇ ਅਧਿਕਾਰੀਆਂ ਨੇ ਉਹਨਾਂ ਤੋਂ ਪੈਨ ਨੰਬਰ ਪੁੱਛਿਆ ਔਰ ਉਹਨਾਂ ਨੇ ਇਹ ਕਿਹਾ ਜੀ ਕਿ ਇਹ ਇਮਾਰਤ ਜਿਹੜੀ ਹੈ ਜੀ ਇਹ ਤਾਂ ਲੋਕ ਸਭਾ ਦੇ ਨੇੜੇ ਤੇੜੇ ਵੀ ਨਹੀਂ ਹੈਗੀ ਜੀ, ਭਾਵ ਕਿ ਉਹਦੇ ਨੇੜੇ ਤੇੜੇ ਵੀ ਕਿਤੇ ਖੜੋਂਦੀ ਨਹੀਂ। ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਸੀਟ ਉਹਨਾਂ ਨੂੰ ਦਿੱਤੀ ਗਈ ਹੈ, ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਵਾਲੀ ਸੀਟ ਹੀ ਸੀ, ਉਹ ਕਹਿੰਦੇ ਇੱਥੇ ਤਾਂ ਬਹਿਣਾ ਹੀ ਬੜਾ ਜਿਹੜਾ ਜੀ ਔਖਾ ਇਸ ਸੀਟ ਦੇ ਉੱਤੇ, ਕੰਫਰਟੇਬਲ ਜਿਹੜੀ ਹੈ ਜੀ ਉਹ ਨਹੀਂ ਹੈ। ਸੋ ਪ੍ਰਨੀਤ ਕੌਰ ਉਹਨਾਂ ਨੂੰ ਇਹ ਜਿਹੜਾ ਜੀ ਪਸੰਦ ਨਹੀਂ ਆਈ, ਜਿਹੜੀ ਨਾ ਸੀਟ ਪਸੰਦ ਆਈ ਨਾ ਵਿਧਾਨ ਸਭਾ ਜਿਹੜੀ ਹੈ ਜੀ ਉਹ ਪਸੰਦ ਆਈ, ਕਿਉਂਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰੀ ਮਹਾਰਾਜਾ ਅਖਵਾ ਕੇ ਬੜੇ ਖੁਸ਼ ਹੁੰਦੇ ਨੇ, ਪ੍ਰਨੀਤ ਕੌਰ ਹੋਰੀ ਮਹਾਰਾਣੀ ਅਖਵਾ ਕੇ ਬਹੁਤ ਖੁਸ਼ ਹੁੰਦੇ ਨੇ। ਗੱਲ ਤਾਂ ਸੱਚੀ ਹੈ ਜੀ, ਮਹਾਰਾਜਾ ਜਾਂ ਮਹਾਰਾਣੀਆਂ ਵਾਸਤੇ ਥੋੜੀ ਹੈ ਜੀ ਸੀਟ, ਇਹ ਤਾਂ ਕਿਸੇ ਗਰੀਬ ਬੰਦੇ ਨੂੰ ਛੱਡ ਦੇਣੀ ਚਾਹੀਦੀ ਉਹਨਾਂ ਨੂੰ, ਮੇਰਾ ਖਿਆਲ। ਬਿਲਕੁਲ। ਤੇ ਜੀ ਜਿਵੇਂ ਸੀਟ ਦੀ ਇਹਨਾਂ ਗੱਲ ਕੀਤੀ, ਸ਼ੁਕਰ ਕਰਨ ਪਰਮਾਤਮਾ ਦਾ ਕਿ ਇਹਨਾਂ ਨੂੰ ਮਾੜੀ ਜੀ ਜੋ ਵੀ ਸੀਟ ਮਿਲੀ ਆ ਉਹ ਮਿਲ ਗਈ ਆ, ਨਹੀਂ ਤੇ ਉੱਥੇ ਪੋਚਾ ਹੀ ਫਿਰਿਆ ਹੋਇਆ ਸੀ। ਅਤੇ ਅੱਗੇ ਜੀ ਸਿੱਪੀ ਤੇ ਤੁਸੀਂ ਇੱਕ ਕੇਸ ਕੀਤਾ ਸੀ, ਉਹਦਾ ਕੀ ਬਣਿਆ? ਸਿੱਪੀ ਗਿੱਲ ਆ ਜੀ, ਇਹ ਜਿਹੜਾ ਪਹਿਲਾਂ ਸਾਡੀ ਅਦਾਲਤ ਚ ਕੀਤਾ ਸੀਗਾ ਜੀ, ਅਦਾਲਤ ਨੇ ਇਹ ਕੇਸ ਡਿਸਮਿਸ ਕਰ ਦਿੱਤਾ ਸੀਗਾ ਬਿਨਾਂ ਕੋਈ ਆਧਾਰ ਜਿਹੜਾ ਜੀ ਉਹ ਦਿੱਤੇ ਤੋਂ, ਸਿਰਫ ਇਹ ਕਹਿ ਕੇ ਕਿ ਗਾਣੇ ਤਾਂ ਜਿਹੜੇ ਆਉਂਦੇ ਹੀ ਰਹਿੰਦੇ ਨੇ। ਇਹ ਕੇਸ ਜਿਹੜਾ ਸੀਗਾ ਜੀ ਦੁਬਾਰਾ ਫੇਰ ਅਦਾਲਤ ਦੇ ਵਿੱਚ ਪਟਿਆਲੇ ਦੇ ਵਿੱਚ ਕਰਤਾ ਔਰ ਇਹਦੇ ਨਾਲ ਇੱਕ ਕੇਸ ਜਿਹੜਾ ਸੀਗਾ ਇੱਥੇ ਹੀ ਪਟਿਆਲੇ ਦੇ ਵਿੱਚ ਹੀ ਜਿਹੜੀ ਸੈਸ਼ਨ ਕੋਰਟ ਆ ਉਹਦੇ ਵਿੱਚ ਵੀ ਕੀਤਾ ਸੀਗਾ ਕਿ ਇਹ ਜਿਹੜਾ ਉਹਦਾ ਗੀਤ ਆਇਆ ਸੀਗਾ ਜੀ ਉਹ ਭੜਕਾਊ ਹੈ ਔਰ ਉਹਦੇ ਵਿੱਚ ਜਿਵੇਂ ਕਤਲੋਗਾਰ ਦਿਖਾਈ ਗਈ ਹੈ, ਗੁਰਦੁਆਰੇ ਦੇ ਵਿੱਚੋਂ ਜਿਹੜੀ ਅਨਾਉਂਸਮੈਂਟ ਹੈ ਉਹ ਦਿਖਾਈ ਗਈ ਹੈ ਕਿ ਗੁੰਡਾ ਆ ਗਿਆ ਧੀਆਂ ਚੁੱਕਣ ਦੇ ਵਾਸਤੇ। ਜਿਹੜੀ ਸੈਸ਼ਨ ਹੈ ਜੀ, ਸੈਸ਼ਨ ਨੇ ਸਿੱਪੀ ਗਿੱਲ ਇਹਦੀ ਕੰਪਨੀ ਜਿਹਨੇ ਰਿਲੀਜ਼ ਕੀਤਾ, ਵੀਡੀਓ ਡਾਇਰੈਕਟਰ ਤੇ ਗੀਤਕਾਰ ਸਾਰਿਆਂ ਨੂੰ ਸੰਮਣ ਜਿਹੜੇ ਨੇ ਕੱਲ ਜਾਰੀ ਕਰਤੇ ਨੇ ਜੀ 12 ਜਨਵਰੀ ਦੇ ਵਾਸਤੇ ਕਿ 12 ਜਨਵਰੀ ਨੂੰ ਪੇਸ਼ ਹੋ ਕੇ ਉਹ ਆਪਣਾ ਪੱਖ ਜਿਹੜਾ ਦੱਸਣ। ਜਿਹੜਾ ਜਿਹਨੇ ਡਿਸਮਿਸ ਕੀਤਾ ਸੀਗਾ ਕੇਸ ਉੱਥੇ ਦੁਬਾਰਾ ਫੇਰ ਕੀਤਾ ਸੀਗਾ ਜੀ, ਉਹਦੀ ਤਰੀਕ ਜਿਹੜੀ ਆ ਉਹ ਅੱਜ ਹੈ ਪਟਿਆਲੇ ਦੀ ਅਦਾਲਤ ਦੇ ਵਿੱਚ। ਦੇਖਦੇ ਹਾਂ ਜੀ, ਦੇਖੋ ਮਕਸਦ ਸਿਰਫ ਇੱਕੋ ਆ ਕਿ ਕਿਸੇ ਤਰੀਕੇ ਦੇ ਨਾਲ ਇਹ ਗੀਤ ਜਿਹੋ ਜਿਹੇ ਪੰਜਾਬੀ ਆ ਰਹੇ ਨੇ ਉਹਨਾਂ ਨੂੰ ਇਹ ਦੱਸਿਆ ਜਾ ਸਕੇ ਕਿ ਇਹ ਸਾਡਾ ਕਲਚਰ ਨਹੀਂ ਹੈ ਜਿਹੜਾ ਤੁਸੀਂ ਦਿਖਾ ਰਹੇ ਹੋ। ਕਿਹੜੇ ਪੰਜਾਬ ਦੇ ਪਿੰਡ ਦਾ ਗੁਰਦੁਆਰਾ ਹੈ ਜਿਹਦੇ ਵਿੱਚੋਂ ਇਹ ਅਨਾਉਂਸਮੈਂਟ ਜਿਹੜੀ ਹੁੰਦੀ ਹੈ ਕਿ ਕੋਈ ਗੁੰਡਾ ਆ ਗਿਆ ਤੇ ਆਪੋ ਆਪਣੇ ਘਰਾਂ ਦੇ ਬੂਹੇ ਲਾ ਲਓ, ਇਹ ਤਾਂ ਹੋ ਜਾਂਦੀ ਹੈ ਕਿ ਗੁੰਡੇ ਆ ਗਏ ਨੇ ਇਕੱਠੇ ਹੋ ਕੇ ਉਹਨਾਂ ਦਾ ਮੁਕਾਬਲਾ ਕਰੋ। ਤੇ ਜਿਸ ਤਰੀਕੇ ਦੇ ਨਾਲ ਗੋਲੀਆਂ ਚਲਾ ਕੇ ਕੁੜੀ ਜਿਹੜੀ ਉਹ ਚੁੱਕੀ ਜਾਂਦੀ ਹੈ, ਪਤਾ ਨਹੀਂ ਪੰਜਾਬ ਦਾ ਕਿਹੜਾ ਕਲਚਰ ਹੈ। ਇਹ ਗਾਣਾ ਫਿਲਮਾਇਆ ਗਿਆ ਸੀਗਾ ਜੀ ਸੰਗਰੂਰ ਡਿਸਟ੍ਰਿਕਟ ਦੇ ਬਨਭੌਰਾ ਪਿੰਡ ਦੇ ਵਿੱਚ। ਉਹਨਾਂ ਦੀ ਜਿਹੜੀ ਪੰਚਾਇਤ ਹੈ ਜੀ ਉਹ ਵੀ ਕੱਲ ਇਕੱਠੀ ਹੋਈ ਹੈ ਜੀ, ਉਹਨਾਂ ਨੇ ਵੀ ਇਹਦਾ ਮਤਾ ਜਿਹੜਾ ਜੀ ਪਾਇਆ ਵਿਰੋਧ ਦੇ ਵਿੱਚ ਔਰ ਇਹ ਵੀ ਕਿਹਾ ਕਿ ਉਹ ਸਿੱਪੀ ਨੂੰ ਕਹਿਣਗੇ ਕਿ ਉਹ ਆ ਕੇ ਪਿੰਡ ਦੇ ਵਿੱਚ ਮਾਫੀ ਮੰਗੇ ਕਿ ਏਦਾਂ ਦੀ ਜਿਹੜਾ ਜੀ ਉਹਨੇ ਮੈਸੇਜ ਕਿਉਂ ਦਿੱਤਾ ਉਹਨਾਂ ਦੇ ਪਿੰਡ ਦੇ ਗੁਰਦੁਆਰੇ ਨੂੰ ਫਿਲਮਾ ਕੇ। ਔਰ ਪਤਾ ਇਹ ਵੀ ਲੱਗਿਆ ਜੀ ਕਿ ਜਿਹੜਾ ਇਹਦੇ ਪਿੱਛੇ ਆਵਾਜ਼ ਹੈ ਜਿਹੜਾ ਭਾਈ ਜੀ ਬੋਲ ਰਹੇ ਨੇ ਉਹ ਸਿੱਪੀ ਦੇ ਪਿੰਡ ਰੌਲੀ ਦਾ ਹੈੱਡ ਗ੍ਰੰਥੀ ਰਾਮ ਸਿੰਘ ਹੈ ਜੀ, ਉਹਦੀ ਆਵਾਜ਼ ਜਿਹੜੀ ਹੈ ਇਹਦੇ ਵਿੱਚ ਵਰਤੀ ਗਈ ਹੈ। ਹਾਂਜੀ, ਤੇ ਅੱਗੇ ਗੱਲ ਕਰਦੀ ਹੈ ਜੀ ਗਿੱਪੀ ਗਰੇਵਾਲ ਤੇ ਉਸਦੀ ਵਾਈਫ ਆ, ਉਹ ਵੀ ਈਡੀ ਦੇ ਅੱਗੇ ਪੇਸ਼ ਹੋਏ ਆ ਜੀ। ਲੰਮੀ ਚੌੜੀ ਪੁੱਛਗਿੱਛ ਜਿਹੜੀ ਹੈ ਜੀ ਉਹ ਗਿੱਪੀ ਗਰੇਵਾਲ ਤੇ ਉਹਦੀ ਪਤਨੀ ਤੋਂ ਜਿਹੜੀ ਆ ਉਹ ਕੀਤੀ ਗਈ ਹੈ। ਪਹਿਲਾਂ ਵੀ ਜਿਹੜੀ ਕੀਤੀ ਗਈ ਸੀਗੀ ਪਰ ਉਹਦੀ ਪਤਨੀ ਜਿਹੜੀ ਹੈ ਜੀ ਉਹਨੂੰ ਨਾਲ ਪਹਿਲੀ ਵਾਰੀ ਆਉਣਾ ਪਿਆ ਕਿਉਂਕਿ ਉਹ ਉਹਦੀ ਕੰਪਨੀ ਦਾ ਕੰਮਕਾਰ ਜਿਹੜਾ ਜੀ ਉਹ ਦੇਖਦੀ ਆ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਮੂਹਰੇ ਪਹਿਲਾਂ ਜਿਹੜਾ ਗਿੱਪੀ ਗਰੇਵਾਲ ਤੇ ਉਹਦੀ ਪਤਨੀ ਪੇਸ਼ ਹੋਏ, ਫਿਰ ਉਹਨਾਂ ਨੂੰ 10 ਵਜੇ ਉਹ ਪੇਸ਼ ਹੋਏ ਜੀ। ਉਸ ਤੋਂ ਬਾਅਦ 2 ਵਜੇ ਬਾਹਰ ਉਹ ਆਇਆ, 3 ਵਜੇ ਫਿਰ ਈਡੀ ਦੇ ਦਫ਼ਤਰ ਪਹੁੰਚੇ, 7 ਵਜੇ ਤੱਕ ਸ਼ਾਮ ਦੇ ਜਿਹੜੀ ਸੀ ਫੇਰ ਪੁੱਛਗਿੱਛ ਜਿਹੜੀ ਜੀ ਉਹਨੂੰ ਕੀਤੀ ਗਈ। ਪਰ ਕਹਿੰਦੇ ਨਾ ਰੱਸੀ ਸੜ ਗਈ ਵੱਲ ਨਹੀਂ ਗਿਆ, ਜਦੋਂ ਉਹਨੂੰ ਪੁੱਛਿਆ ਗਿਆ ਤਾਂ ਬੜਾ ਉਹਨੇ ਅਜੀਬ ਜਵਾਬ ਦਿੱਤਾ ਵੀ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਮੈਨੂੰ ਜਿਹੜਾ ਕੀ ਪੁੱਛਿਆ। ਹੁਣ ਮੁਸ਼ਕਿਲ ਹੈ, ਕੋਈ ਸਨਮਾਨਿਤ ਕਰਨ ਦੇ ਵਾਸਤੇ ਤਾਂ ਸੱਦਿਆ ਨਹੀਂ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ। ਜਿਹੜਾ ਪੈਸਾ ਹੈ ਜਿਹੜਾ ਟੈਕਸ ਦਿੱਤੇ ਤੋਂ ਬਿਨਾਂ ਬਾਹਰਲੇ ਮੁਲਕਾਂ ਤੋਂ ਉਰਾਉਂਦਾ ਉਸ ਮਾਮਲੇ ਦੇ ਵਿੱਚ ਜਿਹੜਾ ਸੱਦਿਆ ਸੀਗਾ। ਤੋਂ ਹੁਣ ਜਿਹੜਾ ਜੀ ਲੱਗਦਾ ਹੈ ਕਿ ਇਹ ਸ਼ਿਕੰਜਾ ਜਿਹੜਾ ਇਹਨਾਂ ਕੁਝ ਸਿੰਗਰਸ ਦੇ ਉੱਤੇ ਕੰਟੀਨਿਊਸ ਕੱਸਿਆ ਜਾ ਰਿਹਾ ਜੀ, ਜਿਹਦੇ ਵਿੱਚੋਂ ਗਿੱਪੀ ਗਰੇਵਾਲ ਵੀ ਇੱਕ ਹੈ। ਅਜੇ ਜੀ ਸ਼ਾਇਦ ਜੀ ਹੋਰਨਾਂ ਦੀ ਵੀ ਵਾਰੀ ਆ ਜਾਵੇ। ਤਾਂ ਅੱਗੇ ਤੇ ਜੰਮੂ ਕਸ਼ਮੀਰ ਤੇ ਝਾਰਖੰਡ ਦੇ ਵਿੱਚ ਜਿਹੜੀ ਵੋਟਾਂ ਦੀ ਗਿਣਤੀ ਆ ਉਹ ਵੀ ਸ਼ੁਰੂ ਹੋ ਗਈ ਆ। ਇਹ ਵੋਟਾਂ ਦੀ ਗਿਣਤੀ ਚੱਲ ਰਹੀ ਆ ਇਸ ਵੇਲੇ। ਜਿਹੜੇ ਲੇਟੈਸਟ ਰੁਝਾਨ ਨੇ ਜਿਹੜੀਆਂ 81 ਸੀਟਾਂ ਨੇ ਜੀ ਝਾਰਖੰਡ ਦੀਆਂ, ਇਹਦੇ ਵਿੱਚ ਬੀਜੇਪੀ ਜਿਹੜੀ ਆ ਜੀ ਉਹ ਵੱਡੀ ਪਾਰਟੀ ਦੇ ਤੌਰ ਦੇ ਉੱਤੇ ਉੱਭਰੀ ਆ ਔਰ ਲੱਗਦਾ ਕਿ ਸਪਸ਼ਟ ਬਹੁਮਤ ਵੱਲ ਨੂੰ ਜਿਹੜੀ ਆ ਜੀ ਉਹ ਜਾ ਰਹੀ ਆ। ਇੱਥੇ ਉਹਨੇ ਸਰਕਾਰ ਜਿਹੜੀ ਆ ਜੀ ਬਣਾ ਲੈਣੀ ਆ। ਹੁਣ ਤੱਕ ਦੇ ਜਿਹੜੇ ਆ ਰਹੇ ਨਤੀਜੇ ਜਾਂ ਰੁਝਾਨ ਨੇ ਉਹਦੇ ਵਿੱਚ 41 ਸੀਟਾਂ ਦੇ ਉੱਤੇ ਬੀਜੇਪੀ ਜਿਹੜੀ ਹੈ ਜੀ ਜਾਂ ਜਿੱਤ ਚੁੱਕੀ ਹੈ ਜਾਂ ਲੀਡ ਜਿਹੜੀ ਕਰ ਰਹੀ ਹੈ। ਕਾਂਗਰਸ 5 ਸੀਟਾਂ ਦੇ ਉੱਤੇ, ਝਾਰਖੰਡ ਮੁਕਤੀ ਮੋਰਚਾ ਜਿਹੜਾ ਜੀ 21 ਸੀਟਾਂ ਦੇ ਉੱਤੇ, ਜੇਵੀਐਮ ਜਿਹੜੀ ਹੈ ਜੀ 9 ਸੀਟਾਂ ਦੇ ਉੱਤੇ ਤੇ ਆਜ਼ਾਦ ਜਿਹੜੇ ਨੇ 5 ਸੀਟਾਂ ਦੇ ਉੱਤੇ ਲੀਡ ਕਰ ਰਹੇ ਨੇ।
ਜੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਉੱਥੇ ਬੜਾ ਜੇ ਨੈਕ ਟੂ ਨੈਕ ਫਾਈਟ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ 22 ਸੀਟਾਂ ਦੇ ਉੱਤੇ ਜਿਹੜਾ ਜੀ ਅੱਗੇ ਚੱਲ ਰਹੀ ਹੈ। ਕਾਂਗਰਸ 15 ਸੀਟਾਂ ਦੇ ਉੱਤੇ, ਐਨਸੀ ਜਿਹੜੀ ਹੈ 17 ਸੀਟਾਂ ਦੇ ਉੱਤੇ, ਪੀਡੀਪੀ ਜਿਹੜੀ ਹੈ 25 ਸੀਟਾਂ ਦੇ ਉੱਤੇ ਤੇ ਬਾਕੀ ਜਿਹੜੇ ਹੋਰ ਨੇ ਆਜ਼ਾਦ ਉਹ 7 ਸੀਟਾਂ ਦੇ ਉੱਤੇ ਜਿਹੜਾ ਜੀ ਉਹ ਲੀਡ ਕਰ ਰਹੇ ਨੇ। ਪੀਡੀਪੀ ਜਿਹੜੀ ਹੈ ਜੀ ਹਾਲ ਦੀ ਘੜੀ ਲੱਗਦਾ ਹੈ ਕਿ ਵੱਡੀ ਪਾਰਟੀ ਦੇ ਵਜੋਂ ਉੱਭਰ ਰਹੀ ਹੈ, ਪਰ ਜਿਵੇਂ ਬਰਾਬਰ ਦੇ ਉੱਤੇ ਤੁਰੀ ਆਉਂਦੀ ਹੈ ਬੀਜੇਪੀ, ਉੱਥੋਂ ਦੀ ਸਥਿਤੀ ਜਿਹੜੀ ਹੈ ਜੀ ਉਹ ਇਉਂ ਲੱਗਦੀ ਹੈ ਕਿ ਕੋਈ ਇੱਕ ਪਾਰਟੀ ਜਿਹੜੀ ਹੈ ਉੱਥੇ ਸਰਕਾਰ ਨਹੀਂ ਬਣਾ ਸਕੂਗੀ। ਨਵਾਂ ਗੱਠਜੋੜ ਜਿਹੜਾ ਜੀ ਉਹ ਕੀ ਹੋਊਗਾ ਇਹਦੇ ਵਾਸਤੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਜੀ। ਮੇਰਾ ਖਿਆਲ ਸਮੇਂ ਤੋਂ ਪਹਿਲਾਂ ਵਾਲੀ ਗੱਲ ਹੋਊਗੀ। ਇੱਕ ਗੱਲ ਪੱਕੀ ਹੈ, ਜਿਵੇਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਪੀਡੀਪੀ ਜਿਹੜੀ ਹੈ ਜੀ ਉਹ ਸਰਕਾਰ ਬਣਾਉਣ ਦੀ ਸਥਿਤੀ 'ਚ ਪਹੁੰਚ ਜੂਗੀ, ਲੱਗਦਾ ਨਹੀਂ। ਕਾਂਗਰਸ ਜਿਵੇਂ ਤੁਰੀ ਆਉਂਦੀ ਹੈ, ਪੀਡੀਪੀ ਕਾਂਗਰਸ ਗੱਠਜੋੜ ਜਿਹੜਾ ਜੀ ਉਹ ਹੋ ਸਕਦਾ ਹੈ ਅਜੇ, ਹਾਲਾਂਕਿ ਪਹਿਲਾਂ ਵਾਲੀ ਗੱਲ ਹੋਊਗੀ। ਬੀਜੇਪੀ ਜੇ ਕਿਸੇ ਦੇ ਨਾਲ ਗੱਠਜੋੜ ਜਿਹੜਾ ਕਰਦੀ ਹੈ ਜੀ ਉਹ ਫਿਰ ਕਿਹਦੇ ਨਾਲ ਗੱਠਜੋੜ ਕਰੂਗੀ ਇਹ ਵੀ ਸਵਾਲ ਹੈ, ਕਿਉਂਕਿ ਬੀਜੇਪੀ ਇਹ ਕਹੀ ਜਾਂਦੀ ਹੈ ਕਿ ਮੁੱਖ ਮੰਤਰੀ ਜਿਹੜਾ ਜੀ ਉਹਦਾ ਹੋਊਗਾ। ਜੇ ਇਹ ਗੱਠਜੋੜ ਪੀਡੀਪੀ ਦੇ ਨਾਲ ਹੁੰਦਾ ਤੇ ਪੀਡੀਪੀ ਕਿਸੇ ਹਾਲਤ 'ਚ ਇਹ ਨਹੀਂ ਮੰਨੂਗੀ ਕਿ ਗੱਠਜੋੜ ਜਿਹੜਾ ਜੀ ਉਹਦੇ ਨਾਲ ਕਰਕੇ ਮੁੱਖ ਮੰਤਰੀ ਜਿਹੜਾ ਜੀ ਉਹ ਬੀਜੇਪੀ ਦਾ ਹੋਵੇ। ਜੇ ਐਨਸੀ ਜਿਹੜੀ ਹੈ ਜੀ ਉਹ 20 ਸੀਟਾਂ ਤੱਕ ਲੈ ਜਾਂਦੀ ਆ, ਜੇ ਉਹਦਾ ਗੱਠਜੋੜ ਕੋਈ ਭਾਰਤੀ ਜਨਤਾ ਪਾਰਟੀ ਦੇ ਨਾਲ ਹੁੰਦਾ ਫਿਰ ਹੋ ਸਕਦਾ ਜੀ ਇਹ ਕੁਛ ਆਵੇ, ਪਰ ਜਿਹੜੀ ਸਥਿਤੀ ਹੈ ਜੀ ਉਹ ਜੰਮੂ ਕਸ਼ਮੀਰ ਦੀ ਇਦਾਂ ਦੀ ਬਣ ਜਾਣੀ ਹੈ ਕਿ ਕਿਸੇ ਪਾਰਟੀ ਕੋ ਸਰਕਾਰ ਆਪਣੇ ਬਲਬੂਤੇ ਦੇ ਉੱਤੇ ਨਹੀਂ ਬਣਾਈ ਜਾ ਸਕਣੀ ਜੀ। ਜੀ ਤੇ ਜੀ ਅਖੀਰ ਦੇ ਵਿੱਚ ਆਜ਼ਨਾਮਾ ਕਿ ਔਖਾ ਬਹੁਤ ਅਡਵਾਨੀ ਦਾ ਚੁੱਪ ਰਹਿਣਾ, ਗਾਇਆ ਉਸਨੇ ਆਪਣਾ ਰਾਗ ਮੁੜ ਕੇ। ਔਖਾ ਬਹੁਤ ਅਡਵਾਨੀ ਦਾ ਚੁੱਪ ਰਹਿਣਾ, ਗਾਇਆ ਉਸਨੇ ਆਪਣਾ ਰਾਗ ਮੁੜ ਕੇ। ਸੁਪਨੇ ਨੀਂਦ ਦੇ ਵਕਤ ਨਾ ਆਉਣ ਚੰਗੇ, ਭੁੜਕੀ ਜਾਂਦੇ ਚਫੇਰੇ ਹਨ ਘਾਗ ਮੁੜ ਕੇ। ਸੇਵਾ ਮੁਕਤੀ ਲਈ ਮੰਨੇ ਲਈ ਮਨ ਹਾਲੇ, ਮੁੜ ਮੁੜ ਖੁੱਲਦੀ ਰਾਤ ਨੂੰ ਜਾਗ ਮੁੜ ਕੇ। ਬੰਸੀ ਵਾਲਿਆ ਜੇਕਰ ਤੂੰ ਮਿਹਰ ਕਰਦਾ ਹੁੰਦਾ ਟਹਿਕਦਾ ਯਾਰਾਂ ਦਾ ਬਾਗ ਮੁੜ ਕੇ। ਭਾਰਤ ਰਤਨ ਜਦ ਦੇਣ ਲਈ ਗੱਲ ਚੱਲੀ, ਆਵਾਜ਼ ਪਈ ਦਾ ਨਾਂ ਪਿਆ ਚੱਲ ਮੁੜ ਕੇ। ਭਾਰਤ ਰਤਨ ਜਦ ਦੇਣ ਲਈ ਗੱਲ ਚੱਲੀ, ਆਵਾਜ਼ ਪਾਈ ਦਾ ਨਾਂ ਪਿਆ ਚੱਲ ਮੁੜ ਕੇ। ਸਾਡੀ ਕਿਸੇ ਵੀ ਕੋਈ ਨਹੀਂ ਕਦਰ ਪਾਈ, ਅਸੀਂ ਰਹੇ ਖੜਕਾਉਂਦੇ ਆ ਟੱਲ ਮੁੜ ਕੇ। ਧੰਨਵਾਦ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰਕਾਰ ਵੱਲੋਂ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚੌਵੀ ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ, ਕੀ ਕਰ ਰਹੀ ਹੈ ਸਰਕਾਰ, ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ। ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਦੋਸਤੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ੁਗਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408-272-5200, 4082725200 ਜਾਂ 408-722-7698, 4087227698।